व्यूअर्स वेलकम बैक इन आवर प्रोग्राम। जी डॉक्टर साहब, अगले इशू तो पहला ਅਸੀਂ ਆਪਣੇ ਦਰਸ਼ਕਾਂ ਦੀ ਫੇਸਬੁੱਕ ਮੈਸੇਜ ਲਵਾਂਗੇ। ਜੀ ਡਾਕਟਰ ਸਾਹਿਬ। ਵੀਰ ਜਗਜੀਤ ਸਿੰਘ ਅਰਚਾ ਲਿਖਦੇ ਨੇ, ਵੈਰੀ ਗੁੱਡ ਐਨਾਲਿਸਿਸ ਆਫ ਦ ਕਰੰਟ ਸਿਚੁਏਸ਼ਨ ਇਨ ਇੰਡੀਆ ਐਂਡ ਇਟਸ ਸੋਲੂਸ਼ਨ ਟੂ ਫਾਈਟ ਜੁਆਇੰਟਲੀ ਅਗੇਂਸਟ ਬ੍ਰਾਹਮਣਿਜ਼ਮ RSS ਕੰਪਲੀਮੈਂਟਸ ਟੂ TV84। ਬਹੁਤ ਸ਼ੁਕਰੀਆ ਗਰਜਾ ਸਾਹਿਬ। ਅਸੀਂ ਪਹਿਲੇ ਦਿਨ ਤੋਂ ਹੀ ਇਹ ਕਨਵਿਕਸ਼ਨ ਦੇ ਨਾਲ ਗੱਲ ਕਹਿੰਦੇ ਹਾਂ ਕਿ ਅਲਟੀਮੇਟਲੀ ਸਾਡੀ ਡੈਸਟਨੀ ਸਾਂਝੀ ਹੈ, ਸਾਡਾ ਦੁਸ਼ਮਣ ਵੀ ਬ੍ਰਾਹਮਣਵਾਦ ਹੈ ਔਰ ਭਾਰਤ ਦੇ ਨਕਸ਼ੇ 'ਚ ਪਿਸ ਰਹੀਆਂ ਸਾਰੀਆਂ ਘੱਟ ਗਿਣਤੀਆਂ, ਅਕਲੀਅਤਾਂ, ਮਾਈਨੋਰਿਟੀਜ਼, ਇਹਨਾਂ ਨੂੰ ਇੱਕ ਝੰਡੇ ਥੱਲੇ ਆ ਕੇ ਬ੍ਰਾਹਮਣਵਾਦ ਦੇ ਖਿਲਾਫ ਲੜਨ ਦੀ ਲੋੜ ਹੈ। ਕਸ਼ਮੀਰ ਵਿੱਚ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਜਮੀਤ ਸਿੰਘ ਢਿੱਲੋਂ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰੀਤ ਸਿੰਘ ਸ਼ਾਨ ਲਿਖਦੇ ਨੇ, ਭਾਈ ਸਾਹਿਬ ਮੇਰੇ ਕੋਲ ਕੋਈ ਹਨ ਜੋ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹਨ। ਸ਼ਾਨ ਜੀ ਤੁਸੀਂ ਜਾਂ ਤਾਂ ਆਪਣਾ ਨੰਬਰ ਭੇਜ ਦਿਓ, ਮੈਂ ਸੰਪਰਕ ਕਰ ਸਕਦਾ ਜੀ। ਆਵਾਜ਼ੇ ਖਾਲਿਸਤਾਨ ਤੋਂ ਖਾਲਸਾ ਗੱਜੇ ਦੁਸ਼ਮਣ ਭੱਜੇ, ਸਤਿ ਸ੍ਰੀ ਅਕਾਲ ਜੀ। ਬਿਲਕੁਲ ਠੀਕ ਗੁਰਪ੍ਰੀਤ ਸਿੰਘ ਸ਼ਾਨ। ਫਿਰ ਉਹਨਾਂ ਨੇ ਇਹੀ ਕਾਮੈਂਟ ਲਿਖਿਆ। ਬਲਿਹਾਰ ਸਿੰਘ ਕੰਗ ਤੇ ਜਾਨੀ ਉਜਾਨੋ ਨਾਈਸ ਜੀ ਇਹ ਲਿਖਦੇ ਨੇ। ਹਾਲਾਂਕਿ ਜਦੋਂ ਮੈਂ ਪਹਿਲਾਂ ਦੇਖਿਆ ਤਾਂ ਇੱਕ ਦੋ ਮੈਸੇਜ ਹੋਰ ਸਨ, ਵੀਰ ਮਨਵੀਰ ਸਿੰਘ ਦਾ ਵੀ ਸੀ, ਪਰ ਉਹ ਦੁਬਾਰਾ ਹੁਣ ਜਦੋਂ ਮੈਂ ਖੋਲ੍ਹੇ ਨੇ ਤੇ ਉਹ ਗਾਇਬ ਹੋ ਗਿਆ। ਸੋ ਅਸੀਂ ਇਸ ਦੀ ਮਾਫੀ ਚਾਹੁੰਦੇ ਕਿ ਵੀ ਕੁਲਜੀਤ ਸਿੰਘ, ਵੀ ਸ਼ੁੱਡ ਵਰੀ ਅਬਾਊਟ ਆਵਰ ਨੇਬਰਸ ਕੰਟਰੀ, ਵੀਰ ਕੁਲਜੀਤ ਸਿੰਘ ਉਹਨਾਂ ਨੇ ਲਿਖਿਆ। ਬਿਲਕੁਲ ਠੀਕ। ਮਨਿੰਦਰ ਸਿੰਘ ਬਾਜਵਾ, ਵਾਰੇ ਵਾਰੇ ਜਾਵਾਂ ਆਪਣੇ ਜੁਝਾਰੂਆਂ ਦੇ ਜਿਹੜੇ ਅੱਜ ਵੀ ਖਾਲਿਸਤਾਨ ਦੀ ਮੰਗ ਤੇ ਖੜੇ ਨੇ ਅਤੇ ਭਾਰਤ ਅੱਗੇ ਧੰਨ ਬਾਪੂ ਕਲਗੀਆਂ ਵਾਲਾ ਜਿਹਨੇ ਸਾਨੂੰ ਇੰਨਾ ਮਜ਼ਬੂਤ ਬਣਾਇਆ ਹੈ, ਨਾ ਕਿ ਤਿਬਤੀਆਂ ਵਾਂਗ। ਇਹ ਮੈਂ ਵੀ ਜਦੋਂ ਇਹ ਖਬਰ ਦੇਖੀ ਮੈਂ ਕਿਹਾ ਕਿ ਇੰਨੀ ਇੰਟਰਨੈਸ਼ਨਲ ਹੈਲਪ ਦੂਜੇ ਤੀਜੇ ਦੇ ਹੁੰਦਿਆਂ ਜਿਹੜਾ ਅਲਟੀਮੇਟਲੀ ਗਿਵਨ ਕਰ ਦਿੱਤਾ, ਅਸੀਂ ਤਾਂ ਬਿਨਾਂ ਜਿਹਨੂੰ ਕਹਿੰਦੇ ਨੇ ਕਿ ਰੜੇ ਮੈਦਾਨ ਜਿਹੜਾ ਉਹ ਖੜੇ। ਇਹ ਸਪਿਰਿਟ ਹੈ ਅਲਟੀਮੇਟ। ਜਦੋਂ ਅਸੀਂ ਦੇਖਦੇ ਹਾਂ ਕਿ ਵੀ ਖਾਲਸਾ ਇੱਕ ਸਵਾ ਲੱਖੀ ਸਪਿਰਿਟ ਵਾਲਾ ਖੜਾ ਜਾਂ ਕਸ਼ਮੀਰੀ, ਮੈਂ ਸੈਲੂਟ ਕਰਦਾ ਕਸ਼ਮੀਰੀਆਂ ਦੀ ਸਪਿਰਿਟ ਨੂੰ। 7 ਲੱਖ ਫੌਜ, ਜ਼ੁਲਮਾਂ ਦੀ ਅਖੀਰ, 1 ਲੱਖ ਤੋਂ ਜ਼ਿਆਦਾ ਕਿਲਿੰਗਸ, ਹਜ਼ਾਰਾਂ ਡਿਸਅਪੀਅਰੈਂਸਿਸ, ਪਰ ਖੜੇ ਨੇ ਇਹ। ਔਰ ਜਦੋਂ ਮੈਂ ਇਹ ਕਹਿੰਦਾ ਵੀ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਇਹੀ ਹੈ, ਤੁਸੀਂ ਸਦੀਆਂ ਵੀ ਲੜ ਸਕਦੇ ਹੋ ਪਰ ਤੁਹਾਡੀ ਸਪਿਰਿਟ ਜਿਹੜੀ ਆ ਉਹ ਡੈਂਪਨ ਨਹੀਂ ਹੋਣੀ ਚਾਹੀਦੀ। ਆਵਾਜ਼ੇ ਖਾਲਿਸਤਾਨ ਉਹ ਲਿਖਦੇ ਨੇ ਕਿ ਨੌਨਸੈਂਸ, ਵਾਈ ਆਰ ਯੂ ਨਾਟ ਸੋ ਵਰੀਡ ਆਰ, ਨਹੀਂ ਇਹ ਪਤਾ ਨਹੀਂ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਸੋਚਿਆ। ਉਹਨਾਂ ਨੇ ਇਹ ਕਹਿਣਾ ਚਾਹਿਆ ਕੁਲਜੀਤ ਸਿੰਘ ਹੋਰਾਂ ਨੇ ਕਿ ਵੀ ਸਾਨੂੰ ਇਹ ਫਿਕਰ ਕਰਨਾ ਚਾਹੀਦਾ ਹੈ ਕਿ ਵੀ ਅਸੀਂ ਸਾਡੇ ਗੁਆਂਢ 'ਚ ਕੀ ਚੱਲ ਰਿਹਾ। ਜ਼ਾਹਰ ਹੈ ਕਿ ਗੁਆਂਢੀਆਂ ਦੇ ਉੱਤੇ ਤੁਸੀਂ ਜ਼ਰੂਰ ਅੱਖ ਰੱਖਦੇ ਹੋ। ਸਰਬਜੀਤ ਇਹ ਸਰਬਜੀਤ ਢਿੱਲੋਂ, ਨੌਨਸੈਂਸ, ਵਾਈ ਯੂ ਆਰ ਵਰਿਡ, ਇਹ ਵੀ ਸ਼ਾਇਦ ਇਹਦੇ ਤੇ ਉਹਨਾਂ ਨੇ ਕਮੈਂਟ ਕੀਤਾ। ਗੁਰਪ੍ਰੀਤ ਸਿੰਘ ਸ਼ਾਨ, ਫਿਰ ਉਹਨਾਂ ਨੇ ਉਹੀ ਪੁੱਛਿਆ ਤੁਸੀਂ ਆਪਣਾ ਨੰਬਰ ਫੇਸਬੁੱਕ ਦੇ ਉੱਤੇ ਜਿਹੜੀ ਹੈ ਪੋਸਟ ਪਾ ਕੇ ਕਰ ਦਿਓ, ਤੁਹਾਡੇ ਨਾਲ ਸੰਪਰਕ ਕਰ ਲਾਂਗੇ ਜੀ। ਅਮਰਜੀਤ ਸਿੰਘ ਖਾਲਿਸਤਾਨੀ ਲਿਖਦੇ ਨੇ, ਡਾਕਟਰ ਸਾਹਿਬ ਗੁਰਫਤਿਹ ਤੁਹਾਨੂੰ ਤੇ ਸਾਰੀ ਟੀਮ ਨੂੰ। ਭਾਈ ਸਾਹਿਬ ਜੀ, ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪੂਰੇ ਏਸ਼ੀਆ ਖਿੱਤੇ ਵਿੱਚੋਂ ਇਕੱਲੇ ਨੇ ਹੀ ਫਤਿਹਗੜ੍ਹ ਸਾਹਿਬ ਵਿਖੇ ਬਾਬਰੀ ਮਸਜਿਦ ਦਾ ਸ਼ਹੀਦੀ ਦਿਹਾੜਾ ਮਨਾਇਆ ਜੀ, ਜਿਸ ਲਈ ਉਹਨਾਂ ਸਾਰੀਆਂ ਘੱਟ ਗਿਣਤੀਆਂ ਤੇ ਸ਼ਾਹੀ ਇਮਾਮ ਨੂੰ ਉਹਨਾਂ ਕੋਲ ਜਾ ਕੇ ਸੱਦਾ ਦਿੱਤਾ ਪਰ ਉਹ ਨਹੀਂ ਆਏ। ਕੀ ਕਾਰਨ? ਇਹ ਤਾਂ ਉਹੀ ਦੱਸਣ ਪਰ ਇਹ ਬਹੁਤ ਵੱਡੀ ਗੱਲ ਹੈ। ਮਾਨ ਸਾਹਿਬ ਨੇ ਹਿੰਦੂ ਤਵੀਆਂ ਦੇ ਜੁੱਤੀਆਂ ਮਾਰੀਆਂ ਹਮੇਸ਼ਾ ਦੀ ਤਰ੍ਹਾਂ। ਦੂਜਾ ਜਿਹੜਾ ਸਾਡੇ ਪੁਰਾਣੇ ਆਗੂ ਨੇ ਬ੍ਰਾਹਮਣਵਾਦੀਆਂ ਦੇ ਝਾਂਸੇ ਵਿੱਚ ਆ ਕੇ ਡਾਕਟਰ ਅੰਬੇਦਕਰ ਜੀ ਨੂੰ ਸਿੱਖ ਧਰਮ ਵਿੱਚ ਮਨਾ ਕੀਤਾ ਸੀ, ਉਹ ਵੀ ਮਾਨ ਸਾਹਿਬ ਨੇ ਮੂਲ ਨਿਵਾਸੀਆਂ ਨਾਲ ਫਿਰ ਦਰਬਾਰ ਸਾਹਿਬ ਜਾ ਕੇ ਰਿਸ਼ਤਾ ਜੋੜਿਆ। ਤੁਸੀਂ ਇਹ ਦੋਵੇਂ ਵੱਡੀਆਂ ਖਬਰਾਂ ਸਾਂਝੀਆਂ ਕਰਨੀਆਂ ਭੁੱਲ ਗਏ ਹੋ, ਇਤਿਹਾਸਕ ਨੇ। ਧੰਨਵਾਦ ਗੁਰਫਤਿਹ ਜੀ। ਮੈਂ ਸਮਝਦਾ ਵੀ ਦੂਸਰੀ ਗੱਲ ਦਾ ਤਾਂ ਮੈਂ ਜ਼ਿਕਰ ਕੀਤਾ ਔਰ ਉਸ ਨੂੰ ਡਿਸਕਸ ਵੀ ਕੀਤਾ, ਕਿਉਂਕਿ ਮੈਂ ਸੋਸ਼ਲ ਮੀਡੀਆ ਨੂੰ ਫੋਲੋ ਨਹੀਂ ਕਰਦਾ ਬਹੁਤਾ, ਔਰ ਜੇ ਕੋਈ ਭੇਜਦੇ ਮੈਂ ਦੇਖ ਲੈਣਾ ਤੇ ਕਿ ਵੀ ਇਹ ਬਾਬਰੀ ਮਸਜਿਦ ਵਾਲੇ ਜਿਹੜੀ ਹੈ ਉਸ ਨੂੰ ਉਹਨਾਂ ਨੇ ਸੈਲੀਬ੍ਰੇਟ ਕੀਤਾ, ਜਿਹੜਾ ਬ੍ਰਾਹਮਣਵਾਦੀਆਂ ਦੇ ਖਿਲਾਫ ਸਭ ਨੂੰ ਜਿਹੜਾ ਇਕੱਠੇ ਹੋਣ ਦਾ, ਇਹ ਮੇਰੇ ਨੋਟਿਸ ਨਹੀਂ ਹੈ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਮੇਰੇ ਨੋਟਿਸ 'ਚ ਇਹ ਗੱਲ ਲਿਆਂਦੀ ਹੈ ਔਰ ਇਹ ਰਿਮਾਰਕੇਬਲ। ਔਰ ਮੈਂ ਸਮਝਦਾ ਵੀ ਉਸ ਖਿੱਤੇ ਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਇੰਟਰਨੈਸ਼ਨਲ ਪੋਲੀਟਿਕਸ ਦੀ ਹਰ ਨੁਆਂਸ ਨੂੰ ਸਮਝਦੇ ਨੇ। ਉਹ ਨਿਊਕਲੀਅਰ ਮੁੱਦਾ ਹੋਏ, ਉਹ
ਦਲਿਤਾਂ, ਮੁਸਲਮਾਨਾਂ, ਈਸਾਈਆਂ ਦੇ ਹੱਕ 'ਚ ਆਵਾਜ਼ ਹੋਏ। ਜਿੰਨੀ ਦੇਰ ਉਹ ਸੰਗਰੂਰ ਦੀ ਰਿਪਰੈਜ਼ੈਂਟੇਸ਼ਨ ਕਰਦੇ ਰਹੇ, ਮਲੇਰਕੋਟਲਾ ਉਹਨਾਂ ਦੇ ਪਾਰਲੀਮੈਂਟਰੀ ਹਲਕੇ 'ਚ ਪੈਂਦਾ, ਉਹ ਬੁਲੰਦ ਆਵਾਜ਼ ਕਰਦੇ ਸੀ। ਹਰ ਇਸ਼ੂ ਦੇ ਉੱਤੇ ਉਹ ਖਲੋਤੇ ਨੇ। ਪਰ ਮੈਂ ਸਮਝਦਾ ਵੀ ਬਹੁਤ ਸਾਰੇ, ਜਿਵੇਂ ਉਹਨਾਂ ਨੇ ਕਿਹਾ ਵੀ ਉਹ ਇਨਵਾਈਟ ਵੀ ਉਹਨਾਂ ਨੂੰ ਕੀਤਾ, ਨਹੀਂ ਆਏ। ਉਹੀ ਹਿੰਦੂ ਤਵੀਆਂ ਦੇ ਔਰ ਇੱਕ ਕਸ਼ਮੀਰੀ ਮੁਸਲਮਾਨਾਂ ਨੂੰ ਛੱਡ ਕੇ ਜਿਹੜਾ ਦੂਸਰਾ 200 ਮਿਲੀਅਨ ਮੁਸਲਮਾਨ ਹੈ ਭਾਰਤ ਦੇ ਨਕਸ਼ੇ ਦੇ ਕਹਿਤ, ਉਹ ਡਰਾ ਲਿਆ ਹਿੰਦੂ ਤਵੀਆਂ। ਸੋ ਉਹ ਸਮਝਦੇ ਨੇ ਵੀ ਅਸੀਂ ਚੁੱਪ ਕਰਾਂਗੇ ਤੇ ਸਾਨੂੰ ਕੁੱਟ ਨਹੀਂ ਪਏਗੀ ਜੇ ਅਸੀਂ ਕੀਤਾ। ਹਾਲਾਂਕਿ ਗੱਲ ਇਹਦੇ ਉਲਟ ਹੈ, ਜੇ ਉਹ ਖਲੋਣਗੇ ਦੂਜਿਆਂ ਨੂੰ ਲੱਗੇਗਾ ਵੀ ਅੱਗੋਂ ਪੈਣਾ, ਫਿਰ ਉਹਨਾਂ ਦਾ ਬਚਾਅ ਹੋਏਗਾ। ਔਰ ਇਹ ਵੈਸੇ ਸ਼ਰਮ ਦੀ ਗੱਲ ਹੈ। ਔਰ ਮੈਂ ਵੀ ਕਿਤੇ ਨਹੀਂ ਦੇਖਿਆ ਹੈ ਕਿ ਵੀ ਉਸ ਨੂੰ, ਇਹ ਤਾਂ ਵਿਜੇ ਦਿਵਸ ਮਨਾ ਰਹੇ ਨੇ ਕਿ ਵੀ ਈਵਨ ਮੁਸਲਮਾਨ ਆਰਗੇਨਾਈਜੇਸ਼ਨਸ ਨੇ ਕੋਈ ਇਕੱਠ ਕੀਤੇ ਹੋਣ, ਜਾਂ ਘੱਟੋ ਘੱਟ ਇਹ ਨਹੀਂ ਹੈ ਜਿਹੜੇ ਮਾਰੇ ਗਏ 6 ਦਸੰਬਰ ਜਾਂ ਉਸ ਤੋਂ ਅਗਲੇ ਦਿਨਾਂ 'ਚ ਬੰਬਈ 'ਚ ਸੈਂਕੜਿਆਂ ਮੁਸਲਮਾਨ, ਉਹਨਾਂ ਦੇ ਲਈ ਪ੍ਰੇਅਰ ਡੇ ਹੀ ਰੱਖ ਲਓ। ਕੋਈ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਰੱਖੋ। ਵਰਲਡ ਵਿਊਜ਼ ID ਤੋਂ ਸਿੱਖ ਸ਼ੁੱਡ recognition of Israel Jerusalem as capital. Yasser Palestine was Indira friend. ਯਾਸਰ ਅਰਾਫਾਤ ਕੀ ਸੀ? ਉਹਨੇ ਇੰਦਰਾ ਗਾਂਧੀ ਦਾ ਦੋਸਤ ਸੀ, ਭਰਾ ਬਣਿਆ ਸੀ, ਕੀ ਸੀ? ਇਹ ਨਹੀਂ ਹੈ। ਅਸੀਂ ਲੋਕਾਂ ਵੱਲ ਦੇਖੀਏ। ਫਲਸਤੀਨੀ ਲੋਕ ਜਿਹੜੇ ਨੇ ਸਾਡੇ ਵਾਂਗ, ਉਹਨਾਂ ਦਾ ਮੁਲਕ ਸੀ ਫਲਸਤੀਨ। ਅਸੀਂ ਇਜ਼ਰਾਈਲ ਦਾ ਵੀ ਹੱਕ ਦਾ ਕਿ ਭਾਈ 2 ਨੇਸ਼ਨ ਥਿਊਰੀ ਨੂੰ ਅਸੀਂ ਸਪੋਰਟ ਕਰਦੇ ਹਾਂ ਕਿ ਉਹਨਾਂ ਦਾ ਵੀ ਹੱਕ ਹੈ ਐਗਜ਼ਿਸਟ ਕਰਨ ਦਾ। ਪਰ ਕੋਈ ਇੱਕ ਲੀਡਰ ਗਲਤੀ ਕਰਦਾ ਹੈ, ਯਾਸਰ ਅਰਾਫਾਤ ਨੇ ਕੀਤੀ, ਤੇ ਅਸੀਂ ਕਹੀਏ ਜੇ ਨਹੀਂ, ਇਹ ਠੀਕ ਨਹੀਂ ਹੈ ਸਾਡੀ ਪਹੁੰਚ। ਸਿੱਖ UK ਦੀ ID ਤੋਂ ਹੈ ਸਿੱਖ ਸ਼ੁੱਡ ਰੈਕਗਨਾਈਜ਼। ਦੇਖੋ, ਅਕਾਲੀ ਦਲ ਨੇ ਮੁੱਢਲੇ ਦਿਨਾਂ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਹੈ ਉਹ ਰੈਕਗਨੀਸ਼ਨ ਦੀ ਗੱਲ ਕੀਤੀ ਸੀ, ਪਰ ਜੋ ਜ਼ੁਲਮ ਹੁਣ ਇਜ਼ਰਾਈਲੀਆਂ ਨੇ ਪਿਛਲੇ ਪੀਰੀਅਡ 'ਚ ਫਲਸਤੀਨੀਆਂ ਤੇ ਕੀਤੇ ਨੇ, ਔਰ ਇਹ ਠੀਕ ਨਹੀਂ ਹੈ ਲਾਈਨ। ਅਸੀਂ ਸਮਝਦੇ ਹਾਂ ਕਿ ਦੋਨੋਂ ਨੇਸ਼ਨਸ ਨੂੰ, ਔਰ ਇਹ ਜਿਹੜੀ ਫਲਸਤੀਨੀਆਂ ਦੀ ਲਾਈਨ ਸੀ ਜਿਹੜੀ ਕਿ ਜੀ ਇਹਨੂੰ ਇਜ਼ਰਾਈਲ ਨੂੰ ਸਮੁੰਦਰ 'ਚ ਸੁੱਟ ਦਿਓ ਔਰ ਅਸੀਂ ਨਹੀਂ ਮੰਨਦੇ, ਇਹ ਖਤਮ ਹੋ ਗਈ ਜਦੋਂ ਆਸਲੋ ਐਕਾਰਡ ਹੋਇਆ। ਯਾਸਰ ਅਰਾਫਾਤ ਔਰ ਰੈਬਿਨ ਦੇ ਵਿੱਚ ਇਜ਼ਰਾਈਲੀ ਪ੍ਰਾਈਮ ਮਿਨਿਸਟਰ, ਉਹਨਾਂ ਨੇ ਮੰਨਿਆ ਕਿ ਵੀ ਇਜ਼ਰਾਈਲ ਔਰ ਫਲਸਤੀਨ ਐਗਜ਼ਿਸਟ ਕਰਨਗੇ। ਔਰ ਉਹਦੇ 'ਚ ਵੀ ਸੀ ਕਿ ਵੀ ਜਦੋਂ 2 ਨੇਸ਼ਨ ਹੋਂ ਚਾਹਣਗੇ, ਜੈਰੂਸ਼ਲਮ, ਬਾਰਡਰ, ਸੈਟਲਮੈਂਟ ਇਸ਼ੂ, ਫਲਸਤੀਨੀ ਰਿਫਿਊਜੀ, ਇਹ 4-5 ਇਸ਼ੂ ਰੱਖ ਲਏ ਗਏ ਸੀ ਕਿ ਇਹ 5 ਸਾਲ ਦੇ ਵਿੱਚ ਜਿਹੜਾ ਇਹ ਰਿਜ਼ੋਲਵ ਹੋਣਗੇ। ਪਰ ਜਦੋਂ ਅਜੇ 5ਵਾਂ ਸਾਲ ਚੜ੍ਹਨਾ ਸੀ, ਉਸ ਤੋਂ ਠੀਕ ਪਹਿਲਾਂ ਰੈਬਿਨ ਜਿਹੜੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਸੀ, ਉਹਨਾਂ ਨੂੰ ਇੱਕ ਜੂਇਸ਼ ਕੱਟੜਵਾਦੀ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਔਰ ਉਹ ਡਿੱਗ ਪਿਆ ਸਾਰਾ ਸਮਝੌਤਾ। ਸੋ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਉੱਥੇ ਜਿਹੜਾ ਸੋਲੂਸ਼ਨ ਹੈ ਉਹ ਦੋਨਾਂ ਨੇਸ਼ਨਸ ਦੀ ਸਰਵਾਈਵਲ ਦੇ ਨਾਲ ਹੀ ਹੋਏਗਾ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਅਗਲਾ ਇਸ਼ੂ ਡਿਸਕਸ ਕਰੀਏ। ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਜਿਵੇਂ ਅਸੀਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿਚਾਰ ਕਰਦੇ, ਅੱਜ ਅਸੀਂ ਉਹਨਾਂ ਦਾ ਗੌਂਡ ਰਾਗ ਦਾ ਸ਼ਬਦ ਚੁਣਿਆ। ਜਿਉ 68 ਤੀਰਥ ਨਾਵੇ, ਜਿਉ ਦੁਆਦਸ ਸਿਲਾ ਪੁਜਾਵੇ, ਜਿਉ ਕੂਪ ਤਟਾਂ ਦੇ ਵਾਵੇ, ਕਰੇ ਨਿੰਦਾ ਸਭ ਬਿਰਥਾ ਜਾਵੇ, ਸਾਧ ਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਭਰੇ ਰਹਾਓ। ਸੋ ਜ਼ਾਹਰ ਹੈ ਰਹਾਓ ਦੀ ਤੁਕ ਸੈਂਟਰਲ ਆਈਡੀਆ ਹੈ, ਔਰ ਇਹ ਸਾਰੇ ਸ਼ਬਦ ਦੇ ਵਿੱਚ ਰੱਬ ਦੇ ਬੰਦਿਆਂ ਦੀ, ਜਿਨ੍ਹਾਂ ਦੇ ਲਈ ਸਾਧੂ, ਗੁਰਮੁਖ, ਸੰਤ, ਬ੍ਰਹਮ ਗਿਆਨੀ, ਜੋ ਮਰਜ਼ੀ ਸ਼ਬਦ ਅਸੀਂ ਕਹਿ ਸਕਦੇ ਹਾਂ, ਸਾਰੇ ਸ਼ਬਦ ਇਸਤੇਮਾਲ ਹੋਏ ਨੇ ਗੁਰਬਾਣੀ ਦੇ ਵਿੱਚ। ਹੁਣ ਜ਼ਾਹਰ ਹੈ ਵੀ ਇੱਥੇ ਇੱਕ ਗੱਲ ਆਏਗੀ, ਔਰ ਬਹੁਤ ਵਾਰ ਸੁਖਮਣੀ ਸਾਹਿਬ ਦੀ ਅਸ਼ਟਪਦੀ ਵੀ ਜਿਹੜੀ ਪੂਰੀ ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਉਸ ਨੂੰ ਲੈ ਕੇ ਜਦੋਂ ਤੁਸੀਂ ਕਿਸੇ ਭੇਖੀ ਪਖੰਡੀ ਦੇ ਬਾਰੇ ਕਹਿੰਦੇ ਹੋ ਤਾਂ ਕਈ ਜਿਹੜੇ ਨੂੰ ਕਹਿਣਗੇ ਨਹੀਂ ਜੇ ਸੰਤ ਦੀ ਨਹੀਂ, ਗੱਲ ਇਹ ਨਹੀਂ ਹੈ। ਪਹਿਲਾਂ ਇਹ ਸਮਝਣਾ ਹੋਏਗਾ ਵੀ ਨਿੰਦਿਆ ਕੀ ਹੈ। ਨਿੰਦਿਆ ਕਿਸੇ 'ਚ ਉਹ ਗੱਲ ਕਹਿਣਾ ਜਿਹੜੀ ਉਹਦੇ 'ਚ ਨਹੀਂ ਹੈ, ਇਹ ਨਿੰਦਿਆ। ਕਿਸੇ ਦੀਆਂ ਕਮਜ਼ੋਰੀਆਂ ਨੂੰ ਪੁਆਇੰਟ ਆਊਟ ਕਰਨਾ। ਜਦ ਸਿੱਖੀ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਨੇ, ਜੇ ਬ੍ਰਾਹਮਣ ਹੋਏ, ਕਾਜ਼ੀ ਹੋਏ, ਉਹਨਾਂ ਦੀਆਂ ਕਮਜ਼ੋਰੀਆਂ, ਅਦਰਵਾਈਜ਼ ਤਾਂ ਅਸੀਂ ਕਹਾਂਗੇ ਜੀ ਉਹਨਾਂ ਨੇ ਵੀ, ਜਦੋਂ ਉਹਨਾਂ ਨੇ ਬ੍ਰਾਹਮਣਵਾਦ ਕੇ ਭਾਈ ਮੱਥਾ ਟਿੱਕਾ, ਤੇੜ ਧੋਤੀ, ਕਖਾਈ, ਹੱਥ ਛੁਰੀ, ਜਗਤ ਕਸਾਈ, ਉਹ ਡਿਸਕ੍ਰਾਈਬ ਕੀਤਾ ਕਿ ਵੀ ਇਹ ਹੈ ਬੜਾ, ਇਹਨੇ ਚੰਗਾ ਬਾਣਾ ਪਾਇਆ ਹੋਇਆ, ਟਿੱਕਾ ਲਾਇਆ ਹੈ, ਧੋਤੀ ਹੈ, ਹੱਥ ਛੁਰੀ ਹੈ, ਇਹ ਬੁਚਰ ਆਫ ਦਾ ਵਰਲਡ ਹੈ। ਸੋ ਇਸ ਗੱਲ ਦਾ ਧਿਆਨ ਰਹੇ ਵੀ ਹਰ ਗੱਲ ਨੂੰ ਜਦੋਂ ਤੁਸੀਂ ਕਿਸੇ ਪਖੰਡੀ ਭੇਖੀ ਉਹਨੂੰ ਐਕਸਪੋਜ਼ ਕਰਦੇ ਹੋ, ਕੋਈ ਨਹੀਂ ਜੀ ਸੰਤ ਕਾ ਨਿੰਦਕ ਮਹਾਤ ਹੈ, ਇਹ ਠੀਕ ਨਹੀਂ ਹੈ। ਔਰ ਭਗਤ ਰਵਿਦਾਸ ਜੀ ਨੇ ਵੀ ਉਸ ਰੱਬ ਦਾ ਬੰਦਾ ਜਿਹੜਾ, ਕਿਉਂਕਿ ਖੁਦ ਕਬੀਰ ਸਾਹਿਬ ਹੋਣ, ਰਵਿਦਾਸ ਜੀ ਹੋਣ, ਇਹ ਉਸ ਨਾਲ ਨਿੰਦਕਾਂ ਦਾ ਸ਼ਿਕਾਰ ਹੁੰਦੇ ਰਹੇ। ਗੁਰੂ ਨਾਨਕ ਸਾਹਿਬ ਪ੍ਰਥਾ ਹੈ, ਗੁਰੂ ਨਾਨਕ ਸਾਹਿਬ ਨੇ ਖੁਦ
ਆਪਣੀ ਬਾਣੀ 'ਚ ਅੰਕਿਤ ਕੀਤਾ। ਕੋ ਕਹਿ ਭੂਤਨਾ ਕੋ ਕਹਿ ਬੇਤਾਲਾ, ਕੋਈ ਆਖੇ ਆਦਮੀ ਨਾਨਕ ਬੇਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਇਹ ਕਿ ਵੀ ਕੀ ਕਹਿੰਦੇ ਨੇ, ਕੋਈ ਬੇਤਾਲਾ ਕਹਿੰਦਾ, ਕੋਈ ਭੂਤਨਾ ਕਹਿੰਦਾ, ਕੋਈ ਕਹਿੰਦਾ ਜਾਣ ਦਿਓ ਰੱਬ ਦਾ ਬੰਦਾ। ਸੋ ਭਗਤ ਜੀ ਕਹਿੰਦੇ ਨੇ ਕਿ ਵੀ ਜਿਹੜਾ ਰੱਬ ਦੇ ਬੰਦਿਆਂ ਦੀ ਨਿੰਦਿਆ ਕਰਦਾ ਸਰ ਪਰ ਹੁੰਦਾ ਅਵਸ਼ ਮਸਟ ਜਾਨੋ ਨਰਕ ਹੀ ਪਰੇ, ਕਿ ਉਹ ਮਾਨੋ ਨਰਕਾਂ ਦੀ ਅੱਗ ਵਿੱਚ ਸੜ ਰਿਹਾ, ਕਿਉਂਕਿ ਈਰਖਾ ਦੀ ਅੱਗ ਵਿੱਚ ਸੜ ਰਿਹਾ। ਭਾਵੇਂ ਜੇ ਉਹ 68 ਤੀਰਥ ਨਾ ਆਵੇ, 8 ਤੇ 60 68 ਹਿੰਦੂਆਂ ਦੇ 68 ਤੀਰਥ ਨੇ, ਕਿ ਉਹ ਭਾਵੇਂ 68 ਤੀਰਥਾਂ ਦੇ ਉੱਤੇ ਨਹਾਉਂਦਾ ਫਿਰੇ, ਜੇ ਉਹ ਦੁਆ 10 ਸਿਲਾ ਪੁਜਾਵੇ, ਦੁਆ ਤੇ 10 ਤੇ 2 12। ਸੋ ਜਿਹੜੇ ਹਿੰਦੂਆਂ ਦੇ 12 ਸ਼ਿਵਲਿੰਗ ਨੇ, ਜਿਹੜੇ ਭਾਰਤ ਭਰ ਦੇ ਵਿੱਚ ਨੇ, ਜਿਹੜੇ ਉਹਨਾਂ ਨੇ ਕਿਸੇ ਨੇ ਕਿਹਾ ਜੀ ਫਲਾਣਾ ਸ਼ਿਵ ਜੀ ਨੇ ਸਥਾਪਿਤ ਕੀਤੇ, ਉਹਨਾਂ ਦੇ ਨਾਲ ਜੋੜਦੇ ਨੇ। ਭਾਵੇਂ 68 ਤੀਰਥ, ਭਾਵੇਂ 12 ਸ਼ਿਵਲਿੰਗ, ਉਹਨਾਂ ਦੀ ਪੂਜਾ ਕਰੇ। ਜੇ ਉਹ ਕੂਪ ਤੱਟਾਂ ਦੇ ਵਾਵੇ, ਭਾਵੇਂ ਖੂਹ ਤੇ ਤਲਾਬ ਜਿਹੜੇ ਆ ਉਹ ਦਾਨ ਦੇ ਵਿੱਚ ਦੇ, ਕਰੈ ਨਿੰਦਾ ਸਭ ਬਿਰਥਾ ਜਾਵੇ। ਜਿਹੜੇ ਰੱਬ ਦੇ ਬੰਦਿਆਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦੇ ਸਾਰੇ ਕਰਮ ਬਿਰਥਿਆ ਜਾਂਦੇ ਨੇ। ਸਾਧਕਾ ਨਿੰਦਕ ਕੈਸੇ ਤਰੇ, ਉਹ ਕਿਵੇਂ ਤਰੇਗਾ, ਸਰ ਪਰ ਜਾਨੋ ਅਵਸ਼, ਇਹ ਸਮਝੋ ਕਿ ਨਰਕ ਹੀ ਪਰੇ, ਉਹ ਨਰਕ ਦੀ ਅੱਗ ਵਿੱਚ ਸੜੇਗਾ। ਫਿਰ ਇਸੇ ਹੀ ਥਾਟ ਨੂੰ ਅੱਗੇ ਤੋਰਿਆ, ਜੇ ਉਹ ਗ੍ਰਹਿਣ ਕਰਿਆ ਕੁਲ ਖੇਤ, ਕਿ ਜੇ ਉਹ ਕੁਰੂਕਸ਼ੇਤਰ ਜਾ ਕੇ ਸੂਰਜ ਗ੍ਰਹਿਣ ਔਰ ਦੂਜਿਆਂ ਦੇ ਮੌਕੇ ਤੇ ਕੀ ਕਰਦੇ, ਅਰਪੈ ਨਾਰ ਸਿਗਾਰ ਸਮੇਤ। ਹੁਣ ਇੱਕ ਗੱਲ ਦੇਖਣ ਵਾਲੀ ਹੈ ਕਿ ਬ੍ਰਾਹਮਣ ਜਿਹੜੀ ਚੀਜ਼ ਜਿਹੜੇ ਦਾਨ ਲੈਂਦੇ ਸੀ, ਉਹਨਾਂ 'ਚ ਕਈ ਵਾਰ ਜਿਹੜੇ ਬ੍ਰਾਹਮਣਾਂ ਨੂੰ ਖੁਸ਼ ਕਰਨ ਵਾਲੇ ਨੇ ਆਪਣੀਆਂ ਘਰ ਵਾਲੀਆਂ ਨੂੰ ਸ਼ਿੰਗਾਰ ਕਰਕੇ ਦਾਨ ਦੇ ਰੂਪ 'ਚ ਬ੍ਰਾਹਮਣਾਂ ਦੇ ਹਵਾਲੇ ਕਰ ਦਿੰਦੇ ਸੀ। ਔਰ ਇਹ ਭਗਤ ਰਵਿਦਾਸ ਜੀ ਇਹਨੂੰ ਰੈਫਰ ਕਰ ਰਹੇ ਨੇ ਕਿ ਭਾਈ ਜਿਹੜਾ ਬੰਦਾ ਜਾ ਕੇ ਕੁਰੂਕਸ਼ੇਤਰ ਦੇ ਵਿੱਚ ਸੂਰਜ ਗ੍ਰਹਿਣ ਦੇ ਮੌਕੇ ਅਰਪੈ ਨਾਰ, ਆਪਣੀ ਵਾਈਫ ਜਿਹੜੀ ਹੈ ਸ਼ਿੰਗਾਰ ਸਮੇਤ, ਹਾਰ ਸ਼ਿੰਗਾਰ ਕਰਕੇ ਵੀ ਭਾਵੇਂ ਉਹ ਬ੍ਰਾਹਮਣਾਂ ਦੇ ਹਵਾਲੇ ਕਰਦੇ, ਦਾਨ ਦੇ ਦੇ। ਸਗਲੀ ਸਿਮਰਤੀ ਸ਼ਰਵਣੀ ਸੁਣੈ, ਸਾਰੀਆਂ ਸਿਮਰਤੀਆਂ ਜਿਹੜੀਆਂ ਨੇ ਵੇਦਾਂ ਦੇ ਇੰਟਰਪ੍ਰੀਟੇਸ਼ਨ ਨੂੰ ਕੰਨਾਂ ਦੇ ਨਾਲ ਸੁਣੇ। ਜੇ ਉਹ ਅਨਿਕ ਕਰੈ ਨਿੰਦ ਕਵਨੇ ਨਹੀਂ ਗੁਣੈ, ਜੇ ਉਹ ਰੱਬ ਦੇ ਬੰਦਿਆਂ ਦੀ ਨਿੰਦਾ ਕਰਦਾ, ਉੱਪਰਲੇ ਕਰਮ ਸਾਰੇ ਵੀ ਕਰ ਲਏ, ਉਹਦੇ ਸਾਰੇ ਵਿਅਰਥ ਨੇ। ਜੇ ਉਹ ਅਨੇਕ ਪ੍ਰਸਾਦ ਕਰਾਵੇ, ਤਰ੍ਹਾਂ ਤਰ੍ਹਾਂ ਦੇ ਠਾਕਰਾਂ ਨੂੰ ਉਹ ਭੋਗ ਲਵਾਉਂਦਾ ਫਿਰੇ, ਭੂਮ ਦਾਨ ਸ਼ੋਭਾ ਮੰਡਪ ਆਵੇ, ਜ਼ਮੀਨ ਦਾਨ ਕਰਦੇ ਔਰ ਸੰਸਾਰ ਦੇ ਵਿੱਚ ਮੰਡਪ ਦੇ ਵਿੱਚ ਉਹਨੂੰ ਬੜੀ ਸ਼ੋਭਾ ਮਿਲੇ। ਆਪਣਾ ਬਿਗਾੜ ਬਿਰਾਨਾ ਸਾਂਢੇ, ਕਰੈ ਨਿੰਦ ਬਹੁ ਜਾਨੀ ਜੋਨੀ ਹੰਡ, ਭਾਵੇਂ ਉਹ ਆਪਣਾ ਵਿਗਾੜ ਕੇ ਦੂਸਰਿਆਂ ਦੇ ਸਵਾਰਨ ਦੀ ਵੀ ਉਹਨੂੰ ਸ਼ੋਭਾ ਮਿਲਦੀ ਹੋਏ, ਪਰ ਕਰੈ ਨਿੰਦ, ਪਰ ਜੇ ਉਹ ਰੱਬ ਦੇ ਬੰਦਿਆਂ ਦੀ ਨਿੰਦਿਆ ਕਰਦਾ, ਬਹੁਤ ਜੋਨੀ ਹੰਡ ਹੈ, ਫਿਰ ਉਹ ਜੂਨਾਂ ਦੇ ਵਿੱਚ ਜਿਹੜਾ ਉਹ ਭਟਕਦਾ ਫਿਰਦਾ। ਨਿੰਦਾ ਕਹਾ ਕਰੋ ਸੰਸਾਰਾ, ਔਰ ਅਲਟੀਮੇਟਲੀ ਭਗਤ ਜੀ ਨੇ ਕਨਕਲੂਡ ਕੀਤਾ, ਨਿੰਦਾ ਕਹਾ ਕਰੋ ਸੰਸਾਰਾ, ਨਿੰਦਕ ਕਾ ਪ੍ਰਗਟ ਪਾਹਰ, ਕਿ ਭਾਈ ਕਿਉਂ ਹੈ ਰੱਬ ਦੇ ਬੰਦਿਓ, ਕਿਉਂ ਨਿੰਦਿਆ ਕਰਦੇ ਹੋ। ਅਲਟੀਮੇਟਲੀ ਤੁਹਾਡੇ ਨਿੰਦਕਾਂ ਦੀ ਠੱਗੀ ਦੀ ਦੁਕਾਨ ਇੱਕ ਦਿਨ ਜਿਹੜੀ ਹੈ ਉਹ ਜ਼ਾਹਰ ਹੋ ਜਾਏਗੀ। ਨਿੰਦਕ ਕਾ ਪ੍ਰਗਟ ਪਹਾਰਾ, ਪਹਾਰਾ ਹੈ ਦੁਕਾਨ। ਨਿੰਦਕ ਸੋਧ ਸਾਧ ਵਿਚਾਰਿਆ, ਕਹੁ ਰਵਿਦਾਸ ਪਾਪੀ ਨਰਕ ਸੁਧਾਰਿਆ, ਕਿ ਸੰਤ ਦਾ ਨਿੰਦਕ ਕੁਕਰਮੀ ਹੈ ਤੇ ਅਲਟੀਮੇਟਲੀ ਉਹ ਈਰਖਾ ਦੀ ਔਰ ਨਰਕਾਂ ਦੀ ਅੱਗ ਦੇ ਵਿੱਚ ਸੜਦਾ ਰਹਿੰਦਾ ਹੈ। ਸੋ ਇਹ ਜਿਹੜਾ ਮੈਸੇਜ ਹੈ, ਸੋ ਇਹ ਮੈਸੇਜ ਇਹੀ ਹੈ, ਜਦੋਂ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਗੱਲ ਕਰਦੇ ਹਾਂ, ਉਸ ਈਰਖਾ ਤੇ ਨਿੰਦਿਆ ਵੀ ਉਸ 'ਚ ਸ਼ਾਮਲ ਕਰੀਏ, ਕਿਉਂਕਿ ਇਹ ਨਿੰਦਾ ਭਲੀ ਕਾਹੂ ਕੀ ਨਾਹੀ, ਇਹ ਗੁਰਬਾਣੀ ਨੇ ਸਾਨੂੰ ਡਿਕਟੇਟ ਦਿੱਤਾ ਔਰ ਇਸ ਦੇ ਉੱਤੇ ਭਗਤ ਜੀ ਦਾ ਉਪਦੇਸ਼ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਂਸ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।